ड्रामा बनाता जी गिरफ्ती हो गई जी मंदिरों के उत्ते वो फलाना हो गया जी ढमका हो गया कोई घटना हालां खुद वो मर्डर कर रहे हैं। हुण कैनेडा नूं भी इन्होंने कहा जी असीं NIA टीम भेजांगे, कैनेडा ने कहा नो। पुशिंग बैक एट सुजैशंस बाई साउथ ब्लॉक टू परमिट ए टीम फ्रॉम नैशनल इन्वेस्टिगेशन एजेंसी टू प्रोब रीसेंट इंसिडेंट्स इन कैनेडा इन्वॉल्विंग खालिस्तानी सेपरेटिस्ट, Ontario has said it is working to ensure the safety and security of all diplomatic representatives, including Indian diplomats. स्टेटमेंट देखी सिक्स फॉर जस्टिस की कि बई उन्होंने 8 लाख का रिवॉर्ड जारी किया है कि इंडियन डिप्लोमैट इन कैनेडा जोड़े उन्होंने एड्रैस कित्थे है और ये इसका उत्ते उन्होंने प्रोसीक्यूट करना चाहते हैं। जे साबित हो जाए कि बई ये काफ़ी एविडेंस हैगी है फिर ਜਿਹੜੇ ਮੁਲਕ ਦੇ ਵਿੱਚ ਕੋਈ ਕਾਰਾ ਕੀਤਾ ਹੁੰਦਾ ਹੈ ਉਹ ਮੁਲਕ ਦੀ ਹਕੂਮਤ ਜਿਨ੍ਹਾਂ ਦਾ ਐਂਬੈਸਡਰ ਜਾਂ ਡਿਪਲੋਮੈਟ ਹੁੰਦਾ ਹੈ ਉਹਨਾਂ ਨੂੰ ਕਹਿੰਦੇ ਆ ਵੀ ਇਹਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕਰੋ ਜੀ, ਅਸੀਂ ਇਹਨੂੰ ਟਰਾਇਲ ਕਰ। व्यूअर्स वेलकम बैक नाउ प्रोग्राम। सो व्यूअर्स गलबात करन जा रहे हैं कि कैनेडा सरकार ने भारत वालों कैनेडा विच NIA टीम भेजण दी जिहड़ी पेशकश नूं ठुकरा दिता और भारत सरकार UK वांग कैनेडा दे सिखां नूं भी हरास करना चाहती सी। सो कैनेडा वालों भारतीय डिप्लोमैटां दी सुरक्षा दी यकीन दहानी करवाई गई है। सो इस सब नाल जिहड़ा सिख नुकता निगाह तो भी बहुत कुछ जिहड़ा जुड़िया होया। सो इस बारे आपां गलबात करन जा रहे हैं। सो असीं चाहांगे कि तुसां इस तरह बने रहना देखण सुण लई एंड लिखण लई तुहाडा सब दा बहुत बहुत धन्नवाद जी। डॉक्टर साहब की विचार ने? देखो डायस्पोरा सिख ਜਿਹੜੇ ਲਗਭਗ ਹੁਣ 5 ਮਿਲੀਅਨ ਦੇ ਨੇੜੇ ਤੇੜੇ ਸਾਡੀ ਪਾਪੂਲੇਸ਼ਨ ਹੈ। ਵੱਡੇ ਸਿੱਖ ਆਬਾਦੀ ਦੇ ਸੈਂਟਰ ਕੈਨੇਡਾ, ਅਮਰੀਕਾ, UK ਔਰ ਆਸਟ੍ਰੇਲੀਆ ਨੇ। ਯੂਰਪ ਦੇ ਵਿੱਚ ਵੀ ਜਿਹੜੀ ਹੈ ਨੰਬਰ ਵਧਿਆ ਔਰ ਇਹ ਸਾਰੇ ਦੇ ਚੱਲਦੇ ਆ ਖਾਲਿਸਤਾਨ ਦੀ ਮੂਵਮੈਂਟ ਨੂੰ ਇਹਨਾਂ 29 ਸਾਲਾਂ 'ਚ ਜੇ ਅਸੀਂ ਜੂਨ 84 ਨੂੰ ਕੱਟ ਆਫ ਲਾਈਨ ਲਈਏ ਮਜ਼ਬੂਤੀ ਦੇ ਨਾਲ ਖਾਲਿਸਤਾਨੀ ਪਰਚਮ ਨੂੰ ਫੜ ਕੇ ਹੀ ਨਹੀਂ ਰੱਖਿਆ, ਸਗੋਂ ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਉਸ ਆਵਾਜ਼ ਨੂੰ, ਉਹਨਾਂ ਐਥੋਜ਼ ਨੂੰ, ਉਹਨਾਂ ਐਮੋਸ਼ਨਸ ਨੂੰ, ਉਹਨਾਂ ਪੋਲੀਟੀਕਲ ਐਸਪੀਰੇਸ਼ਨਸ ਨੂੰ ਕਿਵੇਂ ਖਾਲਿਸਤਾਨੀ ਵੋਟ ਦੇ ਰੂਪ ਦੇ ਵਿੱਚ ਜਿਹੜਾ ਉਹ ਪ੍ਰੈਕਟੀਕਲੀ ਸਾਹਮਣੇ ਲਿਆਂਦਾ ਹੈ ਔਰ ਕਿਵੇਂ ਡਾਇਸਪੋਰਾ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਪੂਰੇ ਉਤਸ਼ਾਹ ਦੇ ਨਾਲ ਉਹ ਲੰਡਨ ਹੋਏ, ਰੋਮ ਹੋਏ, ਜਿਹੜਾ ਕੈਨੇਡਾ ਹੋਏ ਔਰ ਆਸਟ੍ਰੇਲੀਆ ਦੇ ਵਿੱਚ ਅਸੀਂ ਮੈਲਬਰਨ ਔਰ ਬ੍ਰਿਸਬੇਨ ਔਰ ਸਿਡਨੀ ਦੇ ਵਿੱਚ ਦੇਖਿਆ ਜਿਹੜਾ ਉਤਸ਼ਾਹ ਸਿੱਖ ਸੰਗਤਾਂ ਦੇ ਵਿੱਚ ਸੀ। ਸੋ ਇਸ ਗੱਲ ਨੇ ਭਾਰਤੀ ਏਜੰਸੀਆਂ ਨੂੰ ਜਿਨ੍ਹਾਂ ਨੇ ਲੰਬੇ ਵਕਤ ਤੋਂ ਉਹਨਾਂ ਦੀ ਪਿਛਲੀ 4 ਦਹਾਈਆਂ ਤੋਂ ਹੀ ਬਾਹਰਲੇ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੇਰੈਂਸ ਨਹੀਂ ਰਹੀ, ਉਹਨਾਂ ਨੇ ਜਿਹੜੀ ਹੈ ਉਹ ਸਾਜ਼ਿਸ਼ਾਂ ਕੀਤੀਆਂ ਔਰ ਸਭ ਤੋਂ ਵੱਡੀ ਸਾਜ਼ਿਸ਼ ਦਾ ਨਤੀਜਾ 329 ਬੇਗੁਨਾਹ ਮੁਸਾਫਰਾਂ ਦੀ ਮੌਤ ਸੀ ਜੋ ਇਹਨਾਂ ਨੇ ਕਨਿਸ਼ਕਾ ਜਹਾਜ਼ ਦੇ ਨਾਲ ਕੀਤਾ। ਲੇਕਿਨ ਇਹਦੇ ਬਾਵਜੂਦ ਬਾਹਰਲੀਆਂ ਹਕੂਮਤਾਂ ਨੇ ਜੇ ਕੋਈ ਨੋਟਿਸ ਲਿਆ ਵੀ ਹੋਏਗਾ, ਕਿਉਂਕਿ ਐਸਾ ਤਾਂ ਸਾਹਮਣੇ ਆਇਆ ਕਿ 85 ਤੋਂ ਬਾਅਦ ਜਿਹੜਾ ਉਹਨਾਂ ਨੇ 2 ਭਾਰਤੀ ਡਿਪਲੋਮੈਟ ਜਿਹੜੇ ਕੈਨੇਡਾ 'ਚ ਸੀ ਉਹਨਾਂ ਨੂੰ ਕੁਆਇਟਲੀ ਕੈਨੇਡਾ ਛੱਡ ਦੇਣ ਲਈ ਕਿਹਾ, ਕਿਉਂਕਿ ਬਹੁਤ ਵਾਰ ਜਿਹੜੇ ਮੁਲਕ ਨੇ ਉਹ ਓਪਨਲੀ ਜਿਹੜਾ ਕ੍ਰਾਈਸਿਸ ਹੁੰਦਾ ਡਿਪਲੋਮੈਟਿਕ ਕ੍ਰਾਈਸਿਸ ਡਿਸਕਸ ਨਹੀਂ ਕਰਦੇ, ਇਨ ਪ੍ਰਾਈਵੇਸੀ ਉਹਨਾਂ ਨੂੰ ਕਹਿੰਦੇ ਨੇ ਜੀ ਆਹ ਬੰਦੇ ਬਦਲ ਦਿਓ ਤੇ ਉਹ ਵੀ ਫਿਰ ਦੂਜੇ ਆਪਣੇ ਉਹਨਾਂ ਦੇ ਵੀ ਬਦਲ ਦਿੰਦੇ ਨੇ। ਸੋ ਐਸਾ ਹੈ ਕਿ 2 ਦੇ ਕਰੀਬ ਇਹਨਾਂ ਦੇ ਟੌਪ ਡਿਪਲੋਮੈਟ ਜਿਹੜੇ ਉਸ ਪੀਰੀਅਡ ਸੀ ਜਦੋਂ ਕਨਿਸ਼ਕਾ ਦਾ ਹਾਦਸਾ ਕੈਨੇਡਾ 'ਚ ਹੋਇਆ, ਉਹਨਾਂ ਦੇ ਲਈ ਟਰਮ ਯੂਜ਼ ਕੀਤੀ ਜਾਂਦੀ ਹੈ ਪਰਸੋਨਾ ਨੌਨ ਗ੍ਰੈਟਾ ਕਿ ਵੀ ਇਹ ਬੰਦਾ ਸਾਨੂੰ ਨਹੀਂ ਚਾਹੀਦਾ, ਬਾਹਰ ਉਹਨਾਂ ਨੂੰ ਪ੍ਰਾਈਵੇਟਲੀ ਉਹਨਾਂ ਨੇ ਤੋੜ ਦਿੱਤਾ ਸੀ। ਲੇਕਿਨ ਇਹਦੇ ਬਾਵਜੂਦ ਇੰਟਰਫੇਰੈਂਸ ਦਾ ਲੈਵਲ ਇਸ ਹੱਦ ਤੱਕ ਆਇਆ ਹੁਣ ਦੇ ਦੌਰ ਦੀ, ਮੈਂ ਜੇ ਗੱਲ ਕਰਾਂ ਇਹਨਾਂ 4 ਦਹਾਕਿਆਂ ਦੀ ਇਸ ਜਰਨੀ ਦੀ, ਕਿ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇਹ ਕਹਿਣ 'ਤੇ ਮਜਬੂਰ ਹੁੰਦੀ ਹੈ ਕਿ ਭਾਈ ਜਿਹੜੇ 4 ਮੁਲਕ ਸਿੱਧੇ ਤੌਰ 'ਤੇ ਕੈਨੇਡਾ ਦੀ ਅੰਦਰੂਨੀ ਪੋਲੀਟਿਕਸ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ ਇੰਟਰਨਲ ਮੈਟਰਸ, ਇੰਡੀਆ ਇਜ਼ ਵਨ ਆਫ ਦੈਮ। ਸੋ ਇਹ ਕੋਈ ਵੀ ਇਸ ਲੈਵਲ ਦੀ ਰਿਸਪੋਂਸੀਬਲ ਪੋਜੀਸ਼ਨ ਦੇ ਉੱਤੇ ਤਾਂ ਕੋਈ ਕਰ ਨਹੀਂ ਸਕਦਾ ਬਿਨਾਂ ਕਿਸੇ ਸਬੂਤ ਤੋਂ। ਸੋ ਇਸ ਸਭ ਦੇ ਚੱਲਦਿਆਂ ਅਸੀਂ ਦੇਖਦੇ ਹਾਂ ਵੀ ਕਿਵੇਂ ਭਾਰਤੀ ਫੋਰਨ ਆਫਿਸ ਨੇ ਜਿਹੜੇ ਇਹਨਾਂ ਦੇ ਐਂਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟਾਂ 'ਚ ਰਾ ਅਫੀਸ਼ੀਅਲ ਹੁੰਦੇ ਨੇ, ਜਿਹੜੇ ਇੰਟੈਲੀਜੈਂਸ ਗੈਦਰਿੰਗ ਲੋਕ ਹੁੰਦੇ ਨੇ, ਉਹਨਾਂ ਰਾਹੀਂ ਕਿਸ ਕਿਸਮ ਦਾ ਮਾਹੌਲ ਸਿਰਜਿਆ
ਕਿਵੇਂ ਝੂਠ ਦੇ ਉੱਤੇ ਮਬਨੀ ਫਿਰ ਜਿਹੜਾ ਉਹਨਾਂ ਦੇ ਨਾਨ ਸਟੇਟ ਐਕਟਰ ਨੇ ਮੀਡੀਆ ਦੇ ਵਿੱਚ ਦਰਬਾਰੀ ਮੀਡੀਆ 'ਚ ਬੈਠੇ ਹੋਏ ਉਹਨਾਂ ਨੂੰ ਯੂਜ਼ ਕੀਤਾ ਸਟੋਰੀਜ਼ ਪਲਾਂਟ ਕਰਨ ਦੇ ਲਈ। ਉਹਨਾਂ ਸਟੋਰੀਜ਼ ਨੂੰ ਆਧਾਰ ਬਣਾ ਕੇ ਫਿਰ ਡਿਪਲੋਮੈਟਿਕ ਪ੍ਰੈਸ਼ਰ ਬਿਲਟ ਕੀਤਾ। ਇਹ ਸਾਰੀ ਪ੍ਰੋਸੈਸ ਲਗਾਤਾਰਤਾ ਨਾਲ ਚੱਲ ਰਹੀ ਸੀ, ਪਰ ਫਿਰ ਉਸ ਸਟੇਜ ਤੇ ਜਦੋਂ ਉਹਨਾਂ ਨੂੰ ਲੱਗਾ ਵੀ ਇਸ ਸਭ ਦੇ ਬਾਵਜੂਦ ਅਸੀਂ ਜੇ ਕੈਨੇਡਾ ਨੂੰ ਇੱਕ ਕਲਾਸ ਕੇਸ ਦੇ ਤੌਰ ਦੇ ਉੱਤੇ ਲਈਏ ਤੇ ਕੈਨੇਡਾ ਦੇ ਉੱਤੇ ਡਿਮਾਰਸ਼ੇ, ਡਿਪਲੋਮੈਟਿਕ ਪ੍ਰੈਸ਼ਰ, ਟਰੈਵਲ ਐਡਵਾਈਜ਼ਰੀ, ਐਸ ਜੈ ਸ਼ੰਕਰ ਦਾ ਪਬਲਿਕ ਪ੍ਰੈਸ ਕਾਨਫਰੰਸਿਸ 'ਚ ਇਹ ਕਹਿਣਾ ਕਿ ਜੀ ਇਹ ਵੋਟ ਬੈਂਕ ਪੋਲੀਟਿਕਸ ਹੈ, ਕੈਨੇਡਾ 'ਚ ਸਿੱਖਾਂ ਦੀਆਂ ਵੋਟਾਂ ਲੈਣ ਲਈ ਗੌਰਮੈਂਟ ਨਹੀਂ ਕਰਦੀ ਕਾਰਵਾਈ। ਇਸ ਸਭ ਦੇ ਬਾਵਜੂਦ ਜਿਹੜੀ ਮੁਲਕਾਂ ਦੇ ਸਟੈਂਡਰਡ ਪ੍ਰੋਸੀਜਰ ਹੁੰਦੇ ਨੇ ਉਹ ਉਹਨਾਂ ਨੇ ਲੈਣੇ ਵੀ ਬਣਦੇ ਨੇ, ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦਾ ਫਰਜ਼ ਵੀ ਹੈ। ਲੇਕਿਨ ਫਿਰ ਜਿਵੇਂ ਇਹਨਾਂ ਨੇ ਜਿਹੜੇ ਟਾਰਗੇਟ ਕਿਲਿੰਗ ਸ਼ੁਰੂ ਕੀਤੀਆਂ ਪਾਕਿਸਤਾਨ ਦੇ ਵਿੱਚ ਲਾਹੌਰ 'ਚ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਯੂਕੇ ਦੇ ਵਿੱਚ, ਔਰ ਕੈਮੀਕਲ ਵੈਪਨ, ਔਰ ਇਧਰ ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ, ਇਹਦੇ ਥੱਲੇ ਉਹਨਾਂ ਨੂੰ ਪਤਾ ਸੀ ਕਿ ਵੀ ਇਹ ਤਾਂ ਨਹੀਂ ਹੈ ਵੀ ਇਹਨਾਂ ਦੀਆਂ ਇੰਨੀਆਂ ਡੰਬ ਨੇ ਇੰਟੈਲੀਜੈਂਸ ਏਜੰਸੀਆਂ ਕਿ ਵੀ ਇਹਨਾਂ ਨੂੰ ਪਤਾ ਨਹੀਂ ਹੈ ਕੌਣ ਕੀ ਕਰ ਰਿਹਾ। ਇਹਨਾਂ ਨੇ ਉਸ ਉਲਟਾ ਚੋਰ ਕੋਤਵਾਲ ਕੋ ਡਾਂਟੇ ਪ੍ਰੈਸ਼ਰ ਹੋਰ ਬਿਲਡ ਕਰਨਾ ਸ਼ੁਰੂ ਕਰਤਾ। ਔਰ ਉਹਦੇ ਥੱਲੇ ਜਿਹੜੇ ਈਵਨ ਪ੍ਰੋਟੈਸਟ ਸੀ, ਜੇ 18 ਮਾਰਚ ਨੂੰ ਨੌਟੰਕੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ NIA ਔਰ ਉਹਨਾਂ ਦੀਆਂ ਟੀਮਾਂ ਸ਼ੁਰੂ ਕਰਦੀਆਂ ਨੇ, 19 ਨੂੰ ਪ੍ਰੋਟੈਸਟ ਹੁੰਦਾ, ਉਹਦਾ ਉਹਨਾਂ ਨੇ ਕਿੰਨਾ ਜਿਹੜਾ ਉਸ ਦਾ ਖੰਭ ਦੀਆਂ ਡਾਰਾਂ ਬਣਾਈਆਂ ਕਿ ਜੀ ਹਮਲਾ ਕਰਤਾ, ਉਹ ਝੰਡਾ ਲਾ ਲਿਆ, ਅੰਦਰ ਜ਼ਖਮੀ ਕਰਤੇ ਦੂਜਾ, ਔਰ ਫਿਰ ਇਸ ਲੈਵਲ ਤੱਕ ਚਲੇ ਗਏ ਕਿ ਜੀ ਅਸੀਂ ਆਪਣੀ NIA ਟੀਮ ਭੇਜਾਂਗੇ ਜਿਹੜੀ ਸ਼ਨਾਖਤ ਕਰੇਗੀ। ਉਹ ਆਈ ਵੀ NIA ਟੀਮ, ਰਿਸ਼ੀ ਸੋਨਕ ਦਾ ਦੂਜਾ ਉਹ ਤਾਂ ਐਕਸਟੈਂਸ਼ਨ ਹੀ ਬਣਿਆ ਹੋਇਆ ਇਹਨਾਂ ਦੀ, ਉਹ ਆਏ ਵੀ, ਔਰ ਉਹਨਾਂ ਨੇ ਫਿਰ ਜੋ ਕੁਛ ਜਾ ਕੇ ਕੀਤਾ। ਜਦੋਂ ਅਸੀਂ ਪੰਜਾਬ 'ਚ 31 NIA ਰੇਡਸ ਦੀ ਗੱਲ ਕਰਦੇ ਤੇ ਉਸ ਦੇ ਵਿੱਚ ਉਹ ਜਿਨ੍ਹਾਂ ਦਾ ਕੋਈ ਦੂਰ ਦਰਾਡਿਓਂ ਕਿਸੇ ਦਾ ਕੋਈ ਰਿਸ਼ਤੇਦਾਰ, ਕਿਸੇ ਦਾ ਕਰੀਬੀ ਵੀ UK 'ਚ ਰਹਿੰਦਾ, ਉਹਨਾਂ ਘਰਾਂ ਦੇ ਉੱਤੇ, ਕਿਉਂਕਿ ਇਹ ਲਾਈਨ ਜਿਵੇਂ ਅਸੀਂ ਗੱਲ ਕੀਤੀ ਬੁਲਡੋਜ਼ਰ ਜਸਟਿਸ ਜੋ ਸੋ ਕਾਲਡ ਇਹ ਕਹਿ ਰਹੇ ਨੇ, ਹੁਣ ਨੈਕਸਟ ਸਟੈਪ ਸਿੱਖਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਜੀ ਕਿ ਇਹ ਜਿਹੜਾ ਉਹ ਮੁਸਲਮਾਨਾਂ ਨਾਲ ਹੋ ਰਿਹਾ। ਹੁਣ ਉਹ ਦਿੱਲੀ ਦੀ ਆਊਟਸਕਰਟ ਦੇ ਉੱਤੇ ਹਰਿਆਣੇ 'ਚ ਬੁਲਡੋਜ਼ਰ ਲੈ ਕੇ ਆ ਗਏ ਨੇ ਕਿ ਭਾਈ ਅਸੀਂ ਢੋਣੇ ਨੇ। ਇਹੀ ਕੰਮ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਅਲਟੀਮੇਟ ਕਰਨਾ। ਲੇਕਿਨ ਬਾਹਰਲੀਆਂ ਸਰਕਾਰਾਂ ਤੇ ਦਬਾਅ ਬਣਾਉਣ ਲਈ UK 'ਚ ਤਾਂ ਇਹਨਾਂ ਨੇ NIA ਦੀ ਟੀਮ ਗਈ ਵੀ, ਔਰ ਉਹਦਾ ਪ੍ਰਭਾਵ ਅਸੀਂ ਦੇਖ ਵੀ ਰਹੇ ਹਾਂ। ਇਹੀ ਇਹਨਾਂ ਨੇ ਕੈਨੇਡਾ ਨੂੰ ਵੀ ਕਿਹਾ, ਕੈਨੇਡਾ 'ਚ ਵੀ ਡਰਾਮਾ ਬਣਾਤਾ ਜੀ, ਗ੍ਰਿਫਤੀ ਹੋ ਗਈ ਜੀ ਮੰਦਰਾਂ ਦੇ ਉੱਤੇ, ਉਹ ਫਲਾਣਾ ਹੋ ਗਿਆ ਜੀ, ਟਮਕਾ ਹੋ ਗਿਆ, ਕੋਈ ਘਟਨਾ, ਹਾਲਾਂ ਖੁਦ ਉਹ ਮਰਡਰ ਕਰ ਰਹੇ ਨੇ। ਹੁਣ ਕੈਨੇਡਾ ਨੂੰ ਵੀ ਇਹਨਾਂ ਨੇ ਕਿਹਾ ਜੀ ਅਸੀਂ NIA ਟੀਮ ਭੇਜਾਂਗੇ। ਕੈਨੇਡਾ ਨੇ ਕਿਹਾ ਨੋ, ਇਹ ਸਾਨੂੰ ਨਹੀਂ ਸੀ ਪਤਾ ਲੱਗਣਾ ਜੇ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਖਬਰ ਨਾ ਦਿੰਦੀ, ਔਰ ਇਹ ਟ੍ਰਿਬਿਊਨ ਔਰ PTI ਸਭ ਦੀ। ਕੈਨੇਡਾ ਸੇਜ਼ ਨੋ ਟੂ NIA ਪ੍ਰੋਬ ਬਟ ਪ੍ਰੋਮਿਸਿਸ ਡਿਪਲੋਮੈਟਸ ਸੇਫਟੀ। ਹੁਣ ਜਦੋਂ 3-4 ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ ਸੀ ਕਿ ਵੀ ਕੈਨੇਡਾ ਦੇ ਫੋਰਨ ਆਫਿਸ ਨੇ ਕਿਹਾ ਜੀ ਅਸੀਂ ਜਿਹੜਾ ਉਹ ਸਿਕਿਉਰ ਕਰਾਂਗੇ ਡਿਪਲੋਮੈਟਸ ਦੀ, ਤਾਂ ਮੈਂ ਇਹਦੇ 'ਤੇ ਸੈਗਮੈਂਟ ਵੀ ਕੀਤਾ ਕਿ ਬਈ ਤੁਹਾਨੂੰ ਆਪਣੀ ਸੋਇਲ ਦੇ ਉੱਤੇ ਜੋ ਕ੍ਰਿਮੀਨਲ ਐਕਟੀਵਿਟੀ ਕੀਤੀ ਆ ਉਹ ਨਜ਼ਰ ਨਹੀਂ ਆ ਰਹੀ, ਡਿਪਲੋਮੈਟਾਂ ਨੂੰ ਦਿਓ ਸਿਕਿਉਰਿਟੀ, ਜ਼ਰੂਰ ਦਿਓ। ਲੇਕਿਨ ਵਾਟ ਅਬਾਊਟ ਦੇ, ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇਨਫੈਕਟ ਇਹ NIA ਦੀ ਜਿਹੜੀ ਉਹਨਾਂ ਨੇ ਪੇਸ਼ਕਸ਼ ਕੀਤੀ ਕਿ ਵੀ ਅਸੀਂ ਭੇਜਣੀ ਹੈ ਟੀਮ, ਉਹਨੂੰ ਨੋ ਕਹਿਣ ਤੋਂ ਬਾਅਦ, ਨੋ ਕਹਿੰਦੇ ਵੀ ਉਹਨਾਂ ਨੂੰ ਸ਼ਾਇਦ 3 ਹਫ਼ਤੇ ਲੱਗ ਗਏ, ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੋਜੀਸ਼ਨ ਜਿਹੜੀ ਹੈ ਰੀਅਸ਼ੋਰ ਕਰਨ ਦੇ ਲਈ ਕਿਹਾ ਕਿ ਜੀ ਅਸੀਂ ਤੁਹਾਡੇ ਡਿਪਲੋਮੈਟਾਂ ਨੂੰ ਪ੍ਰੋਟੈਕਸ਼ਨ ਦੇਵਾਂਗੇ। ਔਰ ਇਹ ਨਿਊਜ਼ ਸਟੋਰੀ ਇਹ ਹੈ ਕਿ ਪੁਸ਼ਿੰਗ ਬੈਕ ਐਟ ਸੁਜੈਸ਼ਨਸ ਬਾਈ ਸਾਊਥ ਬਲਾਕ ਟੂ ਪਰਮਿਟ ਏ ਟੀਮ ਫਰੋਮ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ to probe recent incidents in Canada involving Khalistani separatists. Ontario has said it is working to ensure the safety and security of all diplomatic representatives, including Indian diplomats. ਉਹਨਾਂ ਨੂੰ ਵੀ ਜਨਰਲ ਜੀ ਸਟੇਟਮੈਂਟ ਦਿੱਤੀ when feelers to this effect were given last month, said sources. ਔਰ ਅੱਗੋਂ ਉਹਨਾਂ ਦੀ ਸਟੇਟਮੈਂਟ ਅਸੀਂ ਉਹ ਡਿਸਕਸ ਕੀਤੀ ਹੋਈ ਹੈ। ਹੁਣ ਇਹ ਵੀ ਪਤਾ ਲੱਗਾ ਕਿ ਈਵਨ 2 ਜਿਹੜੇ ਕੈਨੇਡਾ 'ਚ ਇਹਨਾਂ ਦੇ ਡਿਪਲੋਮੈਟ ਨੇ, ਇਹਨਾਂ ਨੇ ਜਾਂ ਵਿਦਡਰਾ ਕਰ ਲਏ ਨੇ ਜਾਂ ਉਹਨਾਂ ਦੀਆਂ ਕਿਤੇ ਟਰਾਂਸਫਰਸ ਕਰ ਦਿੱਤੀਆਂ, ਜਾਂ ਜਿਹੜਾ ਉਹਨਾਂ ਦੀ ਨਹੀਂ ਅਵੇਅਰ ਅਬਾਊਟ, ਕਿਉਂਕਿ ਇਹ ਵੀ ਇਸ ਸਟੇਟਮੈਂਟ ਦੇ ਹਵਾਲੇ ਨਾਲ ਹੀ ਸੀ ਜੀ ਕਿ ਉਹਨਾਂ ਦੀਆਂ ਜਿਹੜੀਆਂ ਨੇ ਉਹ ਰੂਟੀਨ ਵੀ ਤਾਂ ਟਰਾਂਸਫਰਸ ਹੁੰਦੀਆਂ ਨੇ, ਉਹ ਟਰਾਂਸਫਰ ਕਰ ਦਿੱਤੀਆਂ।
ਔਰ ਇਸ ਸਾਰੇ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਵੀ ਇਹ ਜੋ ਕੁਝ ਕਰ ਰਹੇ ਨੇ ਸਿੱਖ ਕੌਮ ਦੇ ਵੀ ਹੱਕ ਹੈ। ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਸੀ ਪਰਸੋਂ ਦੇ ਪ੍ਰੋਗਰਾਮ 'ਚ ਕਿ ਅਮਰੀਕਨ ਸੈਨੇਟ ਦੇ ਵਿੱਚ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਹੈ ਉਹ ਪੇਸ਼ ਹੋ ਚੁੱਕਾ ਹੈ। ਉਹਦੇ 'ਚੋਂ ਸਾਰੇ ਕਵਰ ਨੇ ਕਿ ਜਿਹੜੇ ਇੱਥੇ ਐਕਟਿਵਿਸਟ ਨੇ ਕੰਮ ਕਰਨ ਵਾਲੇ, ਆਪਣੇ ਹਿਊਮਨ ਰਾਈਟਸ ਦੀ, ਮੁਲਕਾਂ ਦੀ ਹੱਕਾਂ ਦੀ ਗੱਲ ਕਰਨ ਵਾਲੇ, ਉਹਨਾਂ ਦੇ ਜਿਹੜੇ ਬੈਕ ਫੈਮਲੀਜ਼ ਨੂੰ ਜਿਹੜਾ ਉਹਨਾਂ ਦੇ ਮੁਲਕਾਂ ਦੇ ਵਿੱਚ ਜੋ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਅਗੇਂਸਟ ਦਾ ਲਾਅ ਹੈ। ਸੋ ਅਮਰੀਕਾ ਵੇ ਹੈਡ ਹੈ। ਮੈਨੂੰ ਇਹ ਵੀ ਪਤਾ ਲੱਗਿਆ ਵੀ ਈਵਨ ਇਹਨਾਂ ਦੀ ਹਾਇਰ ਜਿਹੜੀ ਜਾਂਚ FBI ਹੈ ਉਹਨਾਂ ਨੇ ਕੁਝ ਹੋਰ ਸਿੱਖ ਐਕਟਿਵਿਸਟ ਨੂੰ ਵੀ ਸੱਦਿਆ 1-to-1 ਮੁਲਾਕਾਤਾਂ ਲਈ, ਕਿਉਂਕਿ ਇਹ ਸਾਰੇ ਦੇ ਉੱਤੇ ਅੱਖ ਰੱਖ ਰਹੇ ਨੇ। ਔਰ ਅੱਜ ਹੀ ਮੈਂ ਜਦੋਂ ਇਹ ਸਟੇਟਮੈਂਟ ਦੇਖੀ ਸਿੱਖਸ ਫਾਰ ਜਸਟਿਸ ਦੀ ਕਿ ਬਈ ਉਹਨਾਂ ਨੇ 8 ਲੱਖ ਦਾ ਰਿਵਾਰਡ ਜਾਰੀ ਕੀਤਾ, 8 ਲੱਖ ਰੁਪਏ ਦਾ, ਕਿ ਇੰਡੀਅਨ ਡਿਪਲੋਮੈਟ ਇਨ ਕੈਨੇਡਾ ਜਿਹੜੇ ਉਹਨਾਂ ਦਾ ਐਡਰੈਸ ਕਿੱਥੇ ਹੈ। ਹੁਣ ਇਹ ਨਹੀਂ ਹੈ ਵੀ ਐਡਰੈਸ ਹੁੰਦਾ ਨਹੀਂ, ਪਰ ਕਿਉਂਕਿ ਜਿਹੜਾ ਇਹ ਇੰਡੀਅਨ ਹਾਈ ਕਮਿਸ਼ਨ ਟੂ ਕੈਨੇਡਾ ਸੰਜੇ ਕੁਮਾਰ ਵਰਮਾ ਹੈ ਔਰ ਇਹ ਇਸ ਦਾ ਉੱਤੇ ਉਹਨੂੰ ਪ੍ਰੋਸੀਕਿਊਟ ਕਰਨਾ ਚਾਹੁੰਦੇ ਨੇ। ਇਹ ਬਿਲਕੁਲ ਠੀਕ ਤਰੀਕਾ ਹੈ ਕਿ ਬਈ ਤੁਸੀਂ ਕੈਨੇਡਾ 'ਚ ਐਜ਼ ਏ ਡਿਪਲੋਮੈਟ ਤੁਹਾਡਾ ਤੁਸੀਂ ਇੰਟਰਫੀਅਰ ਕਰ ਨਹੀਂ ਸਕਦੇ ਕੈਨੇਡੀਅਨ ਸਿੱਖਾਂ ਦੇ ਮਾਮਲਿਆਂ 'ਚ। ਤੁਸੀਂ ਮਰਡਰ ਕੀਤਾ ਹੈ ਹੁਣ, ਔਰ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ, ਲੇਕਿਨ ਐਸੇ ਵੀ ਮਾਮਲੇ ਆਏ ਨੇ ਕਿ ਜਿਹਦੇ 'ਚ ਜੇ ਸਾਬਤ ਹੋ ਜਾਏ ਕਿ ਵੀ ਇਹਦੇ 'ਚ ਕਾਫੀ ਐਵੀਡੈਂਸ ਹੈਗੀ ਹੈ, ਫਿਰ ਜਿਹੜੇ ਮੁਲਕ ਦੇ ਵਿੱਚ ਕੋਈ ਕਾਰਾ ਕੀਤਾ ਹੁੰਦਾ ਉਹ ਮੁਲਕ ਦੀ ਹਕੂਮਤ ਜਿਨ੍ਹਾਂ ਦਾ ਐਂਬੈਸਡਰ ਜਾਂ ਡਿਪਲੋਮੈਟ ਹੁੰਦਾ ਉਹਨਾਂ ਨੂੰ ਕਹਿੰਦੇ ਆ ਵੀ ਇਹਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕਰੋ ਜੀ, ਅਸੀਂ ਇਹਨੂੰ ਟਰਾਇਲ ਕਰਨਾ। ਔਰ ਇਹ ਇੱਕ ਯੂਰਪੀਅਨ ਮੁਲਕ ਦੇ ਐਂਬੈਸਡਰ ਦੇ ਹਵਾਲੇ ਨਾਲ ਹੋਇਆ ਸੀ ਕਿ ਉਹਦੀ ਗੱਡੀ ਥੱਲੇ ਆ ਕੇ 2 ਬੇਗੁਨਾਹ ਮਰ ਗਏ, ਉਹ ਸ਼ਰਾਬੀ ਹਾਲਤ ਸੀ ਤੇ ਉਹ ਡਿਪਲੋਮੈਟਿਕ ਇਮਿਊਨਿਟੀ ਦੇ ਥੱਲੇ, ਬਟ ਇਵੈਂਚੁਅਲੀ ਉਸ ਨੂੰ ਪ੍ਰੋਸੀਕਿਊਟ ਕੀਤਾ ਗਿਆ ਕਿ ਉਹਦੀ ਡਿਪਲੋਮੈਟਿਕ ਇਮਿਊਨਿਟੀ ਵਾਪਸ ਲਈ ਜਾਏ ਜੀ। ਹੁਣ ਜਿਹੜੀ ਹੈ ਇਹ ਜਿਹੜਾ ਇੰਡੀਅਨ ਹਾਈ ਕਮਿਸ਼ਨਰ ਹੈ ਸੰਜੇ ਕੁਮਾਰ ਵਰਮਾ, ਜ਼ਾਹਰ ਹੈ ਕਿ ਵੀ ਇਹ ਜ਼ਿੰਮੇਵਾਰ ਹੈ। ਇਹਦੇ ਪੀਰੀਅਡ ਜਦੋਂ ਉੱਥੇ ਨਾਨ ਸਟੇਟ ਐਕਟਰ ਸੈਲੀਬ੍ਰੇਟ ਕਰ ਰਹੇ ਨੇ ਕਿ ਜੇ ਅਸੀਂ ਮਾਰਤੇ ਮੁਕਾਤੇ, ਨੈਕਸਟ ਫਲਾਣੀ ਵਾਰੀ ਹੈ, ਤੁਹਾਡੀ ਵਾਰੀ ਹੈ, ਇਹਦੀ ਵਾਰੀ ਹੈ। ਸੋ ਇਹ ਕਾਨੂੰਨੀ ਕਾਰਵਾਈ ਹੈ। ਅਸੀਂ ਬਿਲਕੁਲ ਕਿਸੇ ਵਾਇਲੈਂਸ ਦੇ ਹੱਕ 'ਚ ਨਹੀਂ ਹੈ ਕਿ ਕਿਸੇ ਡਿਪਲੋਮੈਟ ਨੂੰ ਕੋਈ ਹਿੰਸਕ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਜਾਏ। ਪਰ ਜਦੋਂ ਇਹਨਾਂ ਨੇ ਸਿੱਖਸ ਫਾਰ ਜਸਟਿਸ ਨੇ ਕਿਹਾ ਕਿ ਬਈ ਅਸੀਂ ਇਹਨਾਂ ਨੂੰ ਪ੍ਰੋਸੀਕਿਊਟ ਕਰਨਾ ਚਾਹੁੰਦੇ ਹਾਂ ਅੰਡਰ ਦਾ ਕੈਨੇਡੀਅਨ ਲਾਅ, ਔਰ ਕਿਉਂਕਿ ਜੇ ਤੁਸੀਂ ਹੁਣ ਪ੍ਰੋਸੀਕਿਊਟ ਕਰਨਾ ਹੈ ਤੇ ਤੁਸੀਂ ਸਮਨ ਡਿਲੀਵਰ ਕਰਨੇ ਨੇ ਕਿ ਭਾਈ ਇਹ ਤੁਹਾਡਾ ਹੈ, ਤੇ ਜੇ ਤੁਹਾਡਾ ਐਡਰੈਸ ਹੀ ਨਹੀਂ ਹੈ ਜਾਂ ਤੁਸੀਂ ਆਪਣੇ ਐਡਰੈਸ ਤੋਂ ਗਾਇਬ ਹੋ, ਕਿਉਂਕਿ ਇਨ ਪਰਸਨ ਕਈ ਵਾਰ ਤੁਹਾਨੂੰ ਕਰਨੇ ਪੈਂਦੇ ਨੇ। ਸੋ ਉਹਦੇ 'ਚ ਉਹਨਾਂ ਨੇ ਪੋਸਟਰ ਰਿਲੀਜ਼ ਕੀਤਾ SFJ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਵੀ ਵਿਲ ਇਨੀਸ਼ੀਏਟ ਕ੍ਰਿਮੀਨਲ ਪ੍ਰੋਸੀਕਿਊਸ਼ਨ। ਇਸ ਗੱਲ ਦਾ ਧਿਆਨ ਰਹੇ, ਕੋਈ ਵਾਇਲੈਂਸ ਦੀ ਗੱਲ ਨਹੀਂ ਹੈ, ਇਹ ਕ੍ਰਿਮੀਨਲ ਪ੍ਰੋਸੀਕਿਊਸ਼ਨ ਦੀ ਗੱਲ ਹੈ ਆਫ ਨਿਜਰਸ ਕਿਲਰਸ ਇਨ ਕੈਨੇਡਾ। ਔਰ ਫਿਰ ਉਹਨਾਂ ਨੇ $10,000 ਜਿਹੜਾ ਕਿ ਇੰਡੀਆ ਦਾ 8 ਲੱਖ ਰੁਪਈਆ ਬਣਦਾ ਉਹ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਰਿਪੋਰਟ ਕਰੇਗਾ ਰੈਜ਼ੀਡੈਂਸ਼ੀਅਲ ਐਡਰੈਸ ਜਿਹੜੇ ਕਿਲਰ ਨੇ ਹਰਦੀਪ ਸਿੰਘ ਨਿੱਜਰ ਦੇ, ਔਰ ਉਹਦੇ 'ਚ ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ, ਕੌਂਸਲੇਟ ਜਨਰਲ ਅਪਰੂਵਾ ਸ੍ਰੀਵਾਸਤਵਾ ਤੇ ਕੌਂਸਲੇਟ ਜਨਰਲ ਮਨੀਸ਼, ਇਹਨਾਂ ਦਾ ਉਹਨਾਂ ਨੇ ਕਿਹਾ। ਸੋ ਅਸੀਂ ਇਸ ਗੱਲ ਨੂੰ ਅਗੇਨ ਐਮਫੇਸਾਈਜ਼ ਕਰਨਾ ਚਾਹੁੰਦੇ ਹਾਂ ਕਿ ਵੀ ਕਿਸੇ ਵੀ ਇਹ ਵਾਇਲੈਂਸ ਦੀ ਗੱਲ ਨਹੀਂ ਹੈ, ਇਹ ਕ੍ਰਿਮੀਨਲ ਪ੍ਰੋਸੀਕਿਊਸ਼ਨ ਦੀ ਗੱਲ ਹੈ। ਔਰ ਇਹ ਜਦੋਂ ਤੱਕ ਇਹਨਾਂ ਤੇ ਪ੍ਰੈਸ਼ਰ ਬਿਲਟ ਨਹੀਂ ਹੋਏਗਾ, ਇਹ ਤਾਂ ਵਿਦ ਇੰਪਿਊਨਿਟੀ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਜਿਹੜੇ ਨੇ, ਕਿਉਂਕਿ ਜੋ ਵੀ ਰਾਹ ਆਪਰੇਟ ਕਰ ਰਹੀ ਹੈ, ਕਿਉਂਕਿ ਜਿਹੜਾ ਸਪੇਸ ਹੁੰਦਾ ਜਿਹੜਾ ਜਿੱਥੇ ਡਿਪਲੋਮੈਟ ਐਮਬੈਸੀ ਇਹਨਾਂ ਦੀ ਹੁੰਦੀ ਹੈ ਉਹਦੇ 'ਚ ਕੈਨੇਡੀਅਨ ਕੋਈ ਛਾਪਾ ਨਹੀਂ ਮਾਰੀ ਕਰ ਸਕਦਾ, ਗਵਰਨਮੈਂਟ ਦਾ ਨਹੀਂ, ਉਹ ਇੰਟਰਨੈਸ਼ਨਲ ਸਪੇਸ ਬਣ ਜਾਂਦਾ। ਪਰ ਜੇ ਉਸ ਡਿਪਲੋਮੈਟਿਕ ਇੰਪਿਊਨਿਟੀ ਵਾਲੀ ਥਾਂ ਦੇ ਉੱਤੇ ਬੈਠ ਕੇ ਉਹ ਉਸ ਕਿਸਮ ਦਾ ਕ੍ਰਿਮੀਨਲ ਐਕਟ ਪਲਾਨ ਕਰਦੇ ਨੇ ਜਿਹਦੇ ਥੱਲੇ ਉਸ ਮੁਲਕ ਦੇ ਸ਼ਹਿਰੀਆਂ ਨੂੰ ਮਾਰਿਆ ਜਾਂਦਾ ਹੈ, ਤੇ ਫਿਰ ਅਦਾਲਤ ਵੀ ਇਹ ਹਕੂਮਤ ਨੂੰ ਕਹਿ ਸਕਦੀ ਹੈ ਕਿ ਇਹਨਾਂ ਨੂੰ ਕਹੋ ਜੀ ਆ ਫਲਾਮ ਬੰਦਿਆਂ ਦਾ ਜਿਹੜਾ ਉਹ ਪੁਆਇੰਟਿੰਗ ਹੈਗੀ ਹੈ ਸਰਕਮਸਟੈਂਸ਼ੀਅਲ ਐਵੀਡੈਂਸ, ਇਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਵਾਲਾ ਜਿਹੜਾ ਪੱਤਾ ਹੈ ਉਹ ਖ਼ਤਮ ਕਰੋ ਔਰ ਇਹਨਾਂ ਨੂੰ ਨਾਰਮਲ ਜਿਹੜਾ ਉਹਦੇ 'ਚ ਲਿਆਓ। ਸੋ ਅਸੀਂ ਸਮਝਦੇ ਹਾਂ ਕਿ ਸਾਨੂੰ ਬਜਾਏ ਕਿ ਵੀ ਇੱਥੇ ਹੋਗਾ ਡਰ ਕੇ ਅੰਦਰ ਵੜਨ ਦੇ, ਜਿਹੜਾ ਉਹ ਐਗਰੈਸਿਵ ਮੋਡ ਰਹਿਣਾ ਚਾਹੀਦਾ, ਬਟ ਪੀਸਫੁਲ ਮੈਨਰ ਦੇ। ਬਿਲਕੁਲ
ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।